ਅੱਜ ਬੀਬੀ ਜਗੀਰ ਕੌਰ ਨੂੰ ਅਕਾਲੀ ਦਲ ਨੇ ਕੱਢ ਦਿੱਤਾ ਜੀ। ਹਾਂਜੀ, ਅੱਜ ਬੀਬੀ ਕਹਿੰਦੀ ਹੈ ਕਿ ਜਿਨ੍ਹਾਂ ਨੂੰ ਜਨਤਾ ਨੇ ਕੱਢ ਦਿੱਤਾ ਪੰਜਾਬ 'ਚ ਤੇ ਉਹ ਮੈਨੂੰ ਕੀ ਪਾਰਟੀ 'ਚੋਂ ਕੱਢਣਗੇ। ਸੋ ਗੱਲ ਜਿਹੜੀ ਆ ਉਹ ਇੱਥੇ ਆ ਕੇ ਮੁੱਕਣੀ ਸੀਗੀ, ਕਿਉਂਕਿ ਅੱਜ ਕੱਲ ਸਭ ਨੂੰ ਪਤਾ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਗੱਲ ਮੋੜਨ ਦਾ ਮਤਲਬ ਇਹੋ ਆ ਕਿ ਤੁਸੀਂ ਗਏ ਘੱਟੋ ਘੱਟ ਪਾਰਟੀ 'ਚ ਤੇ ਗਏ ਜੀ। ਤੇ ਬੀਬੀ ਜਗੀਰ ਕੌਰ ਨੇ ਸਾਫ਼ ਕਰ ਦਿੱਤਾ ਸੀਗਾ ਕਿ ਮੈਂ ਹੁਣ ਪਿੱਛੇ ਨਹੀਂ ਹਟਣਾ, ਚਾਹੇ ਕੁਝ ਵੀ ਹੋ ਜਾਵੇ। ਤਾਂ ਦੂਜੇ ਪਾਸੇ ਅਕਾਲੀ ਇਹਨਾਂ ਨੂੰ ਥੋੜਾ ਟਾਈਮ ਦੇ ਰਹੇ ਸਨ। ਟਾਈਮ ਸ਼ਾਇਦ ਇਸ ਕਰਕੇ ਦਿੱਤਾ, ਜਿਵੇਂ ਸਨੀ ਦਿਓਲ ਦੀ ਤਾਰੀਖ ਪੇ ਤਾਰੀਖ, ਤਾਰੀਖ ਪੇ ਤਾਰੀਖ, ਉਹ ਸ਼ਾਇਦ ਇਸ ਕਰਕੇ ਦਿੱਤਾ ਟਾਈਮ ਕਿ ਜੇ ਅਸੀਂ ਪਹਿਲਾਂ ਕੁਝ ਇਦਾਂ ਦਾ ਕਰਦੇ ਹਾਂ ਤਾਂ ਜ਼ਿਆਦਾ ਹਮਦਰਦੀ ਨਾ ਮਿਲੇ। ਤਾਂ ਇਹਨਾਂ ਨੇ ਅੱਜ ਬਸ ਜਦੋਂ ਥੋੜਾ ਜਿਹਾ ਸਮਾਂ ਰਹਿ ਗਿਆ, ਹੁਣ ਤੁਸੀਂ ਹਿਸਾਬ ਲੈ ਲਓ ਕਿ ਪਰਸੋਂ ਤਾਂ ਫੈਸਲਾ ਹੋ ਜਾਏਗਾ, ਫੈਸਲੇ ਕੀ ਘੜੀ। ਤਾਂ ਇਹਨਾਂ ਨੇ 1-2 ਦਿਨ ਪਹਿਲਾਂ ਇਹ ਨਿਰਣਾ ਲੈ ਲਿਆ ਵਾ। ਤਾਂ ਬੀਬੀ ਜਗੀਰ ਕੌਰ ਨੇ ਵੀ ਧੱਤੀਆਂ ਠੰਡੀਆਂ ਸੁਣਾ ਦਿੱਤੀਆਂ, ਇਹਨਾਂ ਨੇ ਵੀ ਦੱਸ ਦਿੱਤਾ। ਇੱਕ ਪੀਸੀ ਕੀਤੀ ਆ, ਪੀਸੀ ਦੇ ਵਿੱਚ ਅੱਜ ਇੱਕ ਖਾਸ ਤੌਰ ਤੇ ਆਡੀਓ ਰਿਕਾਰਡਿੰਗ ਸੁਣਾਈ ਗਈ, ਜਿਹੜੀ ਕਿ ਭਾਰਤੀ ਜਨਤਾ ਪਾਰਟੀ ਦੇ ਆਗੂ ਦੀ ਹੈ ਕਿ ਕਿਸ ਤਰ੍ਹਾਂ ਉਹ ਇੰਟਰਸਟ ਦਿਖਾ ਰਿਹਾ। ਉਹ ਕਹਿੰਦਾ ਕਿ ਨਹੀਂ ਜੀ, ਇਹ ਤੇ ਵਿਚਾਰ ਚਰਚਾ ਮੇਰੀ ਜਿਹੜੀ ਆ ਉਹ ਵੈਸੇ ਹੀ ਸੀਗੀ, ਇੱਕ ਸਿੱਖ ਹੋਣ ਦੇ ਨਾਤੇ ਬਈ ਅਸੀਂ ਇਸ ਤਰ੍ਹਾਂ ਦੀ ਵਿਚਾਰ ਚਰਚਾ ਕਰ ਸਕਦੇ ਹਾਂ। ਤਾਂ ਇਹਨਾਂ ਦਾ ਦੋਸ਼ ਸਿੱਧੇ ਤੌਰ ਤੇ ਇਹ ਹੈ ਕਿ ਬੀਬੀ ਜਗੀਰ ਕੌਰ ਜਾ ਰਲੇ ਆ ਭਾਜਪਾ ਵਾਲਿਆਂ ਦੇ ਨਾਲ, ਤੇ ਅੱਜ ਕੱਲ ਉਹਨਾਂ ਦੀ ਸਾਂਝ ਪਿਆਲੀ ਉਹਨਾਂ ਦੇ ਨਾਲ ਆ। ਤਾਂ ਹੁਣ ਸਾਡਾ ਕੋਈ ਰਿਸ਼ਤਾ ਨਹੀਂ ਹੈਗਾ, ਇਹ ਸ਼ਬਦ ਇਸਤੇਮਾਲ ਕੀਤਾ ਇਹਨਾਂ ਨੇ ਕਿ ਸਾਡਾ ਹੁਣ ਬੀਬੀ ਜੀ ਨਾਲ ਕਿਸੇ ਵੀ ਪ੍ਰਕਾਰ ਦਾ ਕੋਈ ਰਿਸ਼ਤਾ ਨਹੀਂ। ਉਧਰੋਂ ਬੀਬੀ ਜਗੀਰ ਕੌਰ ਕਹਿੰਦੇ ਕਿ ਬਈ ਪਾਰਟੀ ਤੇ ਜਿਹੜੀ ਇੱਕ ਤਰ੍ਹਾਂ ਨਾਲ ਸਾਰੀ ਤੁਸੀਂ ਢਾਂਚਾ ਤੇ ਭੰਗ ਕਰੀ ਬੈਠੇ ਹੋ, ਮੈਨੂੰ ਕਿਹਨੇ ਕੱਢਿਆ। ਤੇ ਉਹਦਾ ਵੀ ਜਵਾਬ ਦਿੱਤਾ। ਉਹ ਕਹਿੰਦੇ ਜੀ ਕਿ ਵਰਕਿੰਗ ਕਮੇਟੀ ਜਿਹੜੀ ਹੁੰਦੀ ਆ ਉਹ ਸਦਾ ਸਟੈਂਡ ਕਰਦੀ ਰਹਿੰਦੀ ਆ, ਤੁਹਾਨੂੰ ਇੰਨਾ ਚਿਰ ਹੋ ਗਿਆ ਅਕਾਲੀ ਦਲ 'ਚ ਰਹਿੰਦੇ ਆ ਤੇ ਇਹ ਵੀ ਨਹੀਂ ਪਤਾ ਹੈਗਾ। ਮਤਲਬ ਕਿ ਇੱਕ ਦੂਜੇ ਤੇ ਮਿਹਣੇ, ਇੱਕ ਦੂਜੇ ਤੇ ਇਲਜ਼ਾਮ, ਬਥੇਰਾ ਕੁਛ ਹੈ ਜਿਹੜਾ ਉਹ ਚੱਲ ਰਿਹਾ। ਤਾਂ ਹੁਣ ਜਿਹੜੀਆਂ ਇਹ ਗੱਲਾਂ ਨੇ ਇਹ ਤਾਂ ਚਲੋ ਇੱਕ ਵਾਰੀ ਖਤਮ ਹੋ ਜਾਣਗੀਆਂ ਅੱਜ, ਕਿਉਂਕਿ ਅੱਜ ਇਹਨਾਂ ਨੇ ਫੈਸਲਾ ਲੈ ਲਿਆ। ਬੀਬੀ ਜਗੀਰ ਕੌਰ ਨੇ ਵੀ ਸਾਫ਼ ਦੱਸ ਦਿੱਤਾ ਕਿ ਬਈ ਅਸੀਂ ਤਾਂ ਹੁਣ ਆਰ ਪਾਰ ਦੀ ਖੇਡਾਂਗੇ। ਤਾਂ ਹੁਣ ਜਿਹੜਾ 9 ਤਾਰੀਖ ਨੂੰ ਫੈਸਲਾ ਆਏਗਾ ਉਹਦੇ ਤੇ ਬਹੁਤ ਕੁਝ ਨਿਰਭਰ ਕਰਦਾ ਵਾ। ਹੁਣ 9 ਤਰੀਕ ਨੂੰ ਕੀ ਬੀਬੀ ਜਗੀਰ ਕੌਰ ਜੋ ਕਹਿ ਰਹੇ ਨੇ, ਦਾਅਵਾ ਕਰ ਰਹੇ ਆ ਕਿ ਸਾਡੇ ਕੋਲ ਸਮਰਥਨ ਹੈ, ਇਸ ਤਰ੍ਹਾਂ ਹੈ, ਉਸ ਤਰ੍ਹਾਂ ਹੈ, ਉਹ ਜਿੱਤੂਗੇ ਜਾਂ ਇਹ ਜਿੱਤਣਗੇ। ਹਾਲਾਂਕਿ ਜੋੜ ਤੋੜ ਤੇ ਵੀ ਕਿਤੇ ਨਾ ਕਿਤੇ ਚੱਲਦੀ ਪਈ ਆ ਕਹਾਣੀ। ਵੈਸੇ ਤੇ ਸਿੱਧੇ ਤੌਰ ਤੇ ਕਹੀ ਗਏ ਭਾਰਤੀ ਜਨਤਾ ਪਾਰਟੀ ਵਾਲਿਆਂ ਦਾ ਨਾਂ ਲੈ ਕੇ, ਪਰੰਤੂ ਇਸ ਤੋਂ ਵੀ ਅੱਗੇ ਜੇ ਤੁਸੀਂ ਜਾਓਗੇ ਤਾਂ ਮਲਕੀਤ ਸਿੰਘ ਚੰਗਾਲ ਨੇ ਵੀ ਕਿਹਾ ਕਿ ਸਾਨੂੰ ਕੁਝ ਇਸ ਤਰ੍ਹਾਂ ਦੀ ਪੇਸ਼ਕਸ਼ ਆਈ ਆ, ਮਤਲਬ ਕਿ ਇੱਧਰ ਨੂੰ ਆ ਜਾਓ। ਹੁਣ ਕਿੱਧਰ ਨੂੰ ਆ ਜਾਓ ਇਹ ਤਾਂ ਖੁੱਲ ਕੇ ਨਹੀਂ ਦੱਸਿਆ, ਉਹਨਾਂ ਨੇ ਪੇਸ਼ਕਸ਼ ਦਾ ਜ਼ਰੂਰ ਦੱਸਿਆ ਵਾ। ਦੂਜੇ ਪਾਸੇ ਜੇ ਆਪਾਂ ਦੇਖੀਏ ਤਾਂ ਅਕਾਲੀ ਖੁਦ ਵੀ ਕਹਿ ਰਹੇ ਆ ਕਿ ਇਹਨਾਂ ਨੂੰ ਅਪਰੋਚ ਕੀਤਾ ਜਾ ਰਿਹਾ, ਔਰ ਆਡੀਓ 'ਚ ਵੀ ਕਥਿਤ ਤੌਰ ਤੇ ਗੱਲ ਚੱਲਦੀ ਹੈ ਕਿ ਜੇ ਮਾਇਆ ਸ਼ਾਇਦ, ਕਿਉਂਕਿ ਇਹਨਾਂ ਦੇ ਬੰਦੇ ਨੇ ਉਹ ਸਟਿੰਗ ਕਰ ਲਿਆ, ਐਸਜੀਪੀਸੀ ਮੈਂਬਰ ਨੇ, ਤੇ ਉਹ ਕਹਿੰਦਾ ਕਿ ਮਾਇਆ ਸ਼ਾਇਦ ਆ, ਫਿਰ ਕਿਵੇਂ? ਉਹ ਕਹਿੰਦੇ ਕਿ ਉਹ ਵੀ ਦੇਖ ਲਾਂਗੇ। ਤਾਂ ਯਾਨੀ ਇਹ ਸਾਫ਼ ਆ, ਸਪਸ਼ਟ ਆ ਕਿ ਜੋੜ ਤੋੜ ਦੀ ਗੇਮ ਚੱਲ ਰਹੀ ਆ। ਠੀਕ ਉਸੇ ਤਰ੍ਹਾਂ ਹੀ ਜਿਵੇਂ ਰਾਜਨੀਤੀ ਦੇ ਵਿੱਚ ਵਿਧਾਇਕ ਤੋੜੇ ਜਾਂਦੇ ਆ, ਇੱਕ ਦੂਜੇ ਤੋਂ ਤੋੜ ਕੇ ਫਿਰ ਜੋੜੇ ਜਾਂਦੇ ਆ, ਤਾਂ ਮਾਮਲਾ ਜਿਹੜਾ ਉਹ ਖਰੀਦੋ ਫਰੋਖਤ ਦੇ ਸ਼ੱਕਾਂ ਤੱਕ ਵੀ ਪਹੁੰਚਿਆ ਪਿਆ ਵਾ।